हैदराबाद किंग्समैन ने रावलपिंडी ਨੂੰ 5 ਵਿਕਟਾਂ ਤੋਂ ਹਰਾਇਆ ਤੇ ਸਮਝ ਤੋਂ ਬਾਹਰ ਹੈ। ਇੰਨੀ ਸਟਰੋਂਗ ਟੀਮ ਹੈ ਨਾ, ਇੱਕ ਅੱਛਾ ਕੰਬੀਨੇਸ਼ਨ ਜੈਸੀ ਗੱਲ ਕਰੀਏ ਡੈਰਲ ਮਿਚਲ ਬਿਲਿੰਗਸ ਦੀ ਅਸੀਂ ਜੇ ਗੱਲ ਕਰੀਏ ਜਾਂ ਬੋਲਿੰਗ ਵਿੱਚ ਮੁਹੰਮਦ ਆਮਿਰ ਨਸੀਮ ਸ਼ਾਹ ਪੂਰੀ ਟੀਮ ਸਾਨੂੰ ਘਬਰਾਈ ਨਜ਼ਰ ਆਈ ਹੈ। ਪਿੰਡੀਜ਼ ਦੀ ਮਾਲਕਾਂ ਦੇ ਪੈਸੇ ਵੀ ਇੱਕ ਲਿਹਾਜ਼ ਨਾਲ ਜ਼ਾਇਆ ਕੀਤੇ ਨੇ ਤੇ ਪਿੰਡੀਜ਼ ਦੇ ਜਿਹੜੇ ਫੈਨ ਸੀਗੇ ਉਹਨਾਂ ਦੀ ਬੜੀ ਉਮੀਦਾਂ ਵਬਸਤਾ ਸਨ, ਲੇਕਿਨ ਮਾਯੂਸ ਕੀਤਾ ਜੀ ਰਾਵਲਪਿੰਡੀਜ਼ ਨੇ। ਜ਼ੁਲਫਿਕਾਰ ਬੇਗ ਸਾਹਿਬ ਸਾਡੇ ਨਾਲ ਮੌਜੂਦ ਨੇ। ਬੇਗ ਸਾਹਿਬ ਵੱਧ ਜੀ ਆਇਆਂ ਨੂੰ। ਤੁਸੀਂ ਵੀ ਯਕੀਨੀ ਤੌਰ 'ਤੇ ਡਿਸਅਪੁਆਇੰਟ ਹੋਏਗੇ ਕਿਉਂਕਿ ਰਾਵਲਪਿੰਡੀ ਤੋਂ ਤੁਹਾਡਾ ਤਾਲੁਕ ਹੈ। ਸ਼ਾਇਕੀਨ ਕੀ ਸੋਚਦੇ ਨੇ ਰਾਵਲਪਿੰਡੀਜ਼ ਤੋਂ? ਤੇ ਅਸੀਂ ਜੇ ਜ਼ਬਾਨ ਦੀ ਗੱਲ ਕਰੀਏ ਨਜ਼ਰ ਆ ਰਿਹਾ ਕਿ T20 ਦੇ ਦਰਵਾਜ਼ੇ ਉਹਨਾਂ ਵਾਸਤੇ ਬੰਦ ਹੋ ਰਹੇ ਨੇ ਕਿਉਂਕਿ ਬਿਲਕੁਲ ਬੋਲ ਨੂੰ ਜੱਜ ਨਹੀਂ ਕਰ ਸਕਦੇ। ਕਦੀ ਉਹ ਕਲੀਨ ਬੋਲਡ ਹੋ ਜਾਂਦੇ ਨੇ ਜਾਂ ਫਿਰ ਕਦੀ ਸਿੱਧੀ ਬੋਲ ਨੂੰ ਸਲਿੱਪ ਵਿੱਚ ਕੈਚ ਆਊਟ ਦੇ ਬੈਠਦੇ ਨੇ। ਕੀ ਕਹੋਗੇ? जी जी बड़ा अच्छा इनकाद होया PSL 11 ਦਾ ਔਰ ਇਸ ਦੇ ਅੰਦਰ ਟੀਮਾਂ ਭਰਪੂਰ ਤਰੀਕੇ ਨਾਲ ਤਿਆਰੀ ਕਰਕੇ ਇਹਨਾਂ ਨੇ ਸ਼ਿਰਕਤ ਕੀਤੀ ਹੈ ਔਰ ਜਿਹੜੀਆਂ ਟੀਮਾਂ ਸਨ ਉਹਨਾਂ ਦਾ ਇਹੀ ਮੇਨ ਮਕਸਦ ਹੈ ਕਿ ਆਪਣੀ ਟੀਮ ਨੇ ਜਿਹਦੇ 'ਚ ਆਪਣਾ ਕਿਰਦਾਰ ਅਦਾ ਕਰੀਏ ਔਰ ਇਸ ਹਵਾਲੇ ਨਾਲ ਜਿਹੜੀਆਂ ਪਾਕਿਸਤਾਨ ਕ੍ਰਿਕਟ ਬੋਰਡ ਦੀਆਂ ਕਾਵਿਸ਼ਾਂ ਨੂੰ ਕਾਬਲੇ ਸਤਾਇਸ਼ ਨੇ ਔਰ ਅੱਛੇ ਇੰਤਜ਼ਾਮਾਤ ਕੀਤੇ ਗਏ ਇਸ PSL ਦੇ ਅੰਦਰ ताकि ज़्यादा ਤੋਂ ज़्यादा ਇਸ ਨੂੰ ਅੱਛੇ ਤਰੀਕੇ ਨਾਲ ਆਰਗੇਨਾਈਜ਼ ਕੀਤਾ ਜਾ ਸਕੇ ਔਰ ਜਿਹੜੇ ਮੈਚਿਸ ਹੋਏ ਨੇ ਉਹ ਕਾਫੀ ਇੰਟਰਸਟਿੰਗ ਹੋਏ ਨੇ ਔਰ ਜਿਹੜੇ ਪਿੰਡੀ ਜਿਹੜੀ ਹੈ ਮਾਯੂਸ ਕੁਨ ਕਾਰਕਰਦਗੀ ਦਾ ਮੁਜ਼ਾਹਰਾ ਕੀਤਾ ਔਰ ਆਪਣੀ ਜਿੱਤ ਨਹੀਂ ਜਿਹੜੀ ਉਹ ਪਿਆਸ ਹੈ ਉਹ ਨਹੀਂ ਬੁਝਾ ਸਕੇ ਔਰ ਬੜੀ ਕੋਸ਼ਿਸ਼ ਕਰਦੇ ਰਹੇ ਲੇਕਿਨ ਉਹ ਹੈਦਰਾਬਾਦ ਨੇ ਉਹਨਾਂ ਨੂੰ ਸ਼ਿਕਸਤ ਦੇ ਦਿੱਤੀ ਔਰ ਜਿਹੜੀ ਕਾਮਯਾਬੀ ਹੈਦਰਾਬਾਦ ਦੀ ਉਹ ਉਹਨਾਂ ਦੀ ਪਰਫਾਰਮੈਂਸ ਦੀ ਵਜ੍ਹਾ ਨਾਲ ਹੈ ਔਰ ਜਿਹੜਾ ਪਿੰਡੀ ਦੀ ਟੀਮ ਦਾ ਤਾਲੁਕ ਹੈ ਉਹਨਾਂ ਨੇ ਬਹੁਤ ਹੀ ਮਾਯੂਸ ਕੁਨ ਖੇਲ ਦਾ ਮੁਜ਼ਾਹਰਾ ਕੀਤਾ ਹੈ ਔਰ ਉਹਨਾਂ ਨੂੰ ਚਾਹੀਦਾ ਸੀ ਕਿ ਉਸ ਟੀਮ ਨੇ ਵਿੱਚ ਨਾ ਸਿਰਫ ਉਹ ਜਿਹੜਾ ਜਿੱਤ 'ਚ ਆਪਣਾ ਕਿਰਦਾਰ ਅਦਾ ਕਰਨਾ ਲੇਕਿਨ ਬਦਕਿਸਮਤੀ ਨਾਲ ਪਿੰਡੀ ਦੀ ਟੀਮ ਤਾਂ ਬਿਲਕੁਲ ਹੀ ਮਾਯੂਸ ਰਹੀ ਲੇਕਿਨ ਮੁਸਤਕਬਲ 'ਚ ਦੇਖਿਆ ਜਾ ਰਿਹਾ ਕਿ ਜਿਹੜੀ PSL ਬਾਹਰ ਹੋਏਗੀ ਉਸਨੇ ਵੀ ਜਿਹੜੇ ਖਿਲਾੜੀ ਹੋਣਗੇ ਇਹ ਬਿਹਤਰ ਇੰਤਖਾਬ ਵੀ ਕਰਨਗੇ ਔਰ ਉਮੀਦ ਕੀਤੀ ਜਾਂਦੀ ਹੈ ਕਿ ਉਹ ਅੱਛਾ ਖੇਡ ਕੇ ਆਪਣੇ ਸ਼ਹਿਰ ਦੀ ਟੀਮ ਨੂੰ ਜਿਤਾਉਣਗੇ ਵੀ। ਅਤੇ ਬੇਸਿਕਲੀ ਜਿਹੜੀ PSL ਹੈ ਇਹ ਇੱਕ ਵੈਂਚਰ ਹੈ ਪਾਕਿਸਤਾਨ ਦਾ ਕਿਉਂਕਿ ਪਾਕਿਸਤਾਨ ਦੀ ਮੋਸਟ ਪੋਪੂਲਰ ਜਿਹੜੀ ਗੇਮ ਹੈ ਉਹ ਕ੍ਰਿਕਟ ਹੀ ਹੈ ਔਰ ਇਸੀ ਬੁਨਿਆਦ 'ਤੇ ਹੀ ਜਿਹੜੀ ਇਹ ਦੁਨੀਆ 'ਚ ਪਾਕਿਸਤਾਨ ਦੀ ਪਛਾਣ ਵੀ ਹੈ ਔਰ ਅੱਛੇ ਤਰੀਕੇ ਨਾਲ ਆਰਗੇਨਾਈਜ਼ ਕੀਤਾ ਹੈ ਔਰ ਇਹ ਮੈਚਿਸ ਜਿਤਨੇ ਵੀ ਸਨ ਗੋ ਕੇ ਸਪੈਕਟੇਟਰ ਨਹੀਂ ਆ ਸਕੇ ਲੇਕਿਨ TV 'ਤੇ ਲੋਕਾਂ ਨੇ ਖੂਬ ਇੰਜੋਏ ਕੀਤਾ ਹੈ ਔਰ ਜਿਹੜੇ ਨਵੇਂ ਖਿਲਾੜੀ ਇਸੇ ਤੁਹਾਨੂੰ ਮਿਲਣਗੇ ਮੁਸਤਕਬਲ ਵਿੱਚ ਉਹ ਪਾਕਿਸਤਾਨ ਸਕੁਆਡ ਦਾ ਹਿੱਸਾ ਬਣਨਗੇ ਔਰ ਇਹ ਟੈਲੈਂਟ ਹੰਟ ਵੀ ਹੈ ਇੱਕ ਕਿਸਮ ਦਾ PSL ਨੇ ਇਨਕਾਦ ਔਰ ਇਹ ਬਹੁਤ ਖੁਸ਼ਾਈਨ ਗੱਲ ਹੈ ਔਰ ਕ੍ਰਿਕਟ ਬੋਰਡ ਦੀ ਜਿਹੜੀ ਮੈਨੇਜਮੈਂਟ ਹੈ ਉਹ ਇਸ ਨੂੰ ਮਾਈਨਿਊਟਲੀ ਵਾਚ ਕਰ ਰਹੀ ਹੈ ਔਰ ਸਿਲੈਕਟਰਸ ਨੂੰ ਵੀ ਵੀਡੀਓਜ਼ ਦਿਖਾਈਆਂ ਜਾਂਦੀਆਂ ਨੇ ਖੁਦ ਹੀ ਉਹ ਮੈਚਿਸ ਦੇਖਣ ਵਾਸਤੇ ਆ ਰਹੇ ਨੇ ਅਤੇ ਬਹੁਤ ਅੱਛੀ ਚੀਜ਼ ਹੈ ਔਰ ਮੁਸਤਕਬਲ ਵਿੱਚ ਜੈਸਾ ਕਿ ਅਸੀਂ ਆਪਣੇ ਪ੍ਰੋਗਰਾਮ ਵਿੱਚ ਜ਼ਿਕਰ ਕਰਦੇ ਰਹਿੰਦੇ ਹਾਂ ਕਿ ਇਸ ਜਿਹੜੀ PSL ਹੈ ਇਹ ਕਾਮਯਾਬ ਹੋਏਗੀ ਇਨਸ਼ਾਅੱਲਾ ਔਰ ਕਾਮਯਾਬੀ ਨਾਲ ਇਸ ਨੂੰ ਗਮਜ਼ਨ ਵੀ ਕੀਤਾ ਜਾ ਰਿਹਾ। ਕੁਝ ਇਹ ਵੀ ਗੱਲਬਾਤ ਚੱਲ ਰਹੀ ਸੀ ਇਸਲਾਮਾਬਾਦ ਵਿੱਚ ਕਿ ਖਿਲਾੜੀਆਂ ਨੂੰ ਜਿਹੜੀ ਹੈ ਨਾ ਸਪੈਕਟੇਟਰਸ ਨੂੰ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਮੈਚਿਸ ਦੇਖ ਸਕਣ ਔਰ ਆਪਣੇ ਜਿਹੜੇ ਮਨਪਸੰਦ ਖਿਲਾੜੀਆਂ ਨੂੰ ਵਕਅਪ ਕਰ ਸਕਣ ਲੇਕਿਨ ਕਈ ਚੈਲੰਜਸ ਹਨ ਉਸ ਦੇ ਬਾਵਜੂਦ ਸਿਕਿਉਰਿਟੀ ਨੇ ਇੰਨੀ ਵਜ੍ਹਾ ਨਾਲ ਉਹਨਾਂ ਸ਼ਾਇਕੀਨ ਨੂੰ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਅਤੇ ਇਹ ਜਿਹੜਾ ਮੈਚਿਸ ਨੇ ਉਹ ਬਰਾਹ ਰਾਸਤ ਟੈਲੀਕਾਸਟ ਕੀਤੇ ਜਾ ਰਹੇ ਨੇ ਔਰ ਇਹ ਮੁਸਤਕਬਲ ਵਿੱਚ ਉਹ ਬਹੁਤ ਬਿਹਤਰ ਹੋਏਗੀ ਜੀ। ਅੱਛਾ ਬੇਗ ਸਾਹਿਬ, ਇਹ ਵੀ ਕਿਹਾ ਜਾ ਰਿਹਾ ਕਿ ਚੇਅਰਮੈਨ PCB ਸਾਹਿਬ ਹੁਣ ਕੋਸ਼ਿਸ਼ ਕਰ ਰਹੇ ਨੇ ਕਿਸੇ ਤਰ੍ਹਾਂ ਸ਼ਾਇਕੀਨ ਨੂੰ ਬੁਲਾਇਆ ਜਾਏ 50% ਜਿਵੇਂ ਮੈਂ ਗੱਲ ਕੀਤੀ ਹੈ ਕਿਉਂਕਿ ਜਿਹੜੇ ਕ੍ਰਿਕਟਰਸ ਨੇ ਉਹ ਵੀ ਕਹਿੰਦੇ ਨੇ ਕਿ ਜੀ ਕਰਾਊਡ ਹੋਏ ਸਾਡੇ ਵਾਸਤੇ ਚੀਅਰ ਅਪ ਕਰਨ ਨਾਰੇ ਲੱਗਣ ਫਿਰ ਤੁਹਾਨੂੰ ਪਤਾ ਹੈ ਬੂਸਟ ਆਉਂਦਾ ਪਲੇਅਰ ਵਿੱਚ ਉਹਦੀ ਪਰਫਾਰਮੈਂਸ ਵਿੱਚ ਵੀ ਬਿਹਤਰੀ ਆਉਂਦੀ ਹੈ ਲੇਕਿਨ ਹਜੇ ਬਿਲਕੁਲ ਇੰਝ ਲੱਗਦਾ ਪਿਆ ਜਿਵੇਂ ਬਿਲਕੁਲ ਸੁਨਸਾਨ ਜਿਹਾ ਹੁੰਦਾ। ਅਸੀਂ ਵੀ ਚਾਹੁੰਦੇ ਹਾਂ ਕਿ ਕੋਈ ਵੇਖੇ ਆ ਕੇ ਅਸੀਂ ਸਟੀਵ ਸਮਿਥ ਨੂੰ ਵੇਖਣਾ ਚਾਹੁੰਦੇ ਹਾਂ, ਆਸ਼ਟਨ ਟਰਨਰ ਦੀ ਗੱਲ ਕੀਤੀ, ਕੋਈ ਫਿਰ ਮੁਹੰਮਦ ਆਮਿਰ ਦਾ ਫੈਨ ਹੈ ਅਤੇ ਖਾਸ ਤੌਰ 'ਤੇ ਤੁਹਾਨੂੰ ਪਤਾ ਸਟਾਰ ਕ੍ਰਿਕਟਰ ਬਾਬਰ ਆਜ਼ਮ ਦਾ ਹਰ ਕੋਈ ਫੈਨ ਹੈ, ਹਰ ਕੋਈ ਉਹਨਾਂ ਨੂੰ ਵੇਖਣਾ ਚਾਹੁੰਦਾ ਜਿੱਦਾਂ ਉਹ ਸ਼ਾਟਸ ਖੇਲਦੇ ਨੇ ਆਪਣੀ ਪਿਆਰੀਆਂ ਪਿਆਰੀਆਂ। ਅਤੇ ਐਵੇਂ ਦੀ ਕੋਈ ਖਬਰ ਆ ਰਹੀ ਤੁਹਾਡਾ ਸੋਰਸ ਕੀ ਕਹਿੰਦਾ ਹੈ ਕੋਈ ਇਵੇਂ ਦਾ ਫੈਸਲਾ ਹੋਣ ਜਾ ਰਿਹਾ ਅਪਕਮਿੰਗ ਡੇਜ਼ ਵਿੱਚ? ਜੀ ਇਸ ਹਵਾਲੇ ਨਾਲ ਗੱਲ ਹੋਈ ਸੀ ਉਹਨਾਂ ਨੇ ਪ੍ਰਾਈਮ ਮਿਨਿਸਟਰ ਹਾਊਸ ਵਿੱਚ ਚੇਅਰਮੈਨ PCB ਨਹੀਂ ਅਤੇ ਲੇਕਿਨ ਤੁਹਾਨੂੰ ਪਤਾ ਕਿ ਇੰਟਰਨੈਸ਼ਨਲੀ ਕੌਂਫਰੰਸਾਂ ਪਾਕਿਸਤਾਨ ਵਿੱਚ ਹੋ ਰਹੀਆਂ ਨੇ ਗੈਰ ਮੁਲਕੀ ਡੈਲੀਗੇਸ਼ਨ ਆ ਰਹੇ ਨੇ ਅਤੇ ਅਸੀਂ ਸਾਡੀ ਕਾਨੂੰਨ ਨਾਫਜ਼ ਕਰਨੇ ਵਾਲੇ ਅਦਾਰਿਆਂ ਦੀ ਇਹੀ ਖਾਹਿਸ਼ ਹੈ ਕਿ ਕੋਈ ਐਸਾ ਨਾਖੁਸ਼ਗਵਾਰ ਵਾਕਿਆ ਪਾਕਿਸਤਾਨ ਨਹੀਂ ਨਾ ਹੋਵੇ ਜਿਸ ਦੀ ਵਜ੍ਹਾ ਨਾਲ ਜਿਹੜਾ ਇਮੇਜ ਬਣਿਆ ਹੋਵੇ ਉਹ ਖਰਾਬ ਹੋਵੇ ਅਤੇ ਇਸ ਵਜ੍ਹਾ ਤੋਂ ਕਾਫੀ ਇਹਨਾਂ 'ਚ ਬਾਰੇ ਸੋਚ ਵਿਚਾਰ ਕੀਤਾ ਜਾ ਰਿਹਾ ਕਿਉਂਕਿ ਇੰਟਰਨੈਸ਼ਨਲ ਕੌਂਫਰੰਸਾਂ ਹੋ ਰਹੀਆਂ ਨੇ ਉਸ ਦੀ ਵਜ੍ਹਾ ਨਾਲ ਸਿਕਿਉਰਿਟੀ ਦੇ ਵੀ ਕਾਫੀ ਇਸ਼ੂਜ਼ ਆ ਰਹੇ ਨੇ ਅਤੇ 3-4 ਕਵਰ ਵਿੱਚ ਸਿਕਿਉਰਿਟੀ ਦਿੱਤੀ ਜਾ ਰਹੀ ਗੈਰ ਮੁਲਕੀ ਡੈਲੀਗੇਸ਼ਨ ਨੂੰ ਔਰ ਜਿਹੜੀ PSL ਜਿਹੜਾ ਕਰਾਚੀ 'ਚ ਹੋ ਰਹੀ ਹੈ ਜਿਹੜੀ ਲਾਹੌਰ 'ਚ ਹੋਇਆ ਉਸ ਦੌਰਾਨ ਵੀ ਕਾਫੀ ਸਿਕਿਉਰਿਟੀ ਦਿੱਤੀ ਜਾ ਰਹੀ ਸੀ ਲੇਕਿਨ ਹੁਕੂਮਤ ਤੇ ਪਾਕਿਸਤਾਨ ਨੇ ਇਹ ਖਾਹਿਸ਼ ਕਿ ਖੈਰ ਸਗਾਲੀ ਨਾਲ ਇਹ ਮੁਆਹਦੇ ਹੋ ਜਾਵਣ ਇਹ ਪੀਸ ਅਮਨ ਮੁਆਹਦੇ ਹੋ ਜਾਵਣ ਉਸ ਤੋਂ ਬਾਅਦ ਜਿਹੜਾ ਕ੍ਰਿਕਟ ਦਾ ਜਿਹੜਾ ਇਸ਼ੂ ਹੈ ਉਹ ਵੀ ਖੈਰੋ ਆਫੀਅਤ ਨਾਲ ਜਿਹੜੇ ਮੁਕਾਬਲੇ ਨੇ ਉਹ ਆਪਣੇ ਸ਼ੈਡਿਊਲ ਦੇ ਮੁਤਾਬਿਕ ਹੋ ਜਾਵਣ ਸ਼ਾਇਕੀਨ ਨਾਲ ਜਿਹੜਾ ਮੁਸਤਕਬਲ ਜਿਹੜਾ ਪਲਾਨ ਹੋਏਗਾ
ਡੈਫੀਨੇਟਲੀ ਕ੍ਰਿਕਟ ਬੋਰਡ ਨੇ ਜ਼ੇਨ 'ਚ ਹੋਏਗੀ। ਤੇ ਤੁਸੀਂ ਇਹ ਸਾਰੇ ਸਿਨੈਰੀਓ 'ਚ ਅਗਰ ਇਹ ਚੀਜ਼ ਦੇਖੋ ਤੇ ਖੁਸ਼ਕਿਸਮਤੀ ਇਹ ਕਿ ਪੂਰੀ PSL ਪਾਕਿਸਤਾਨ 'ਚ ਹੋਈ ਹੈ। ਤੇ ਪਹਿਲੇ ਤਾਂ ਕੋਈ ਛੋਟਾ ਮੋਟਾ ਵੀ ਵਾਕਿਆ ਪਾਕਿਸਤਾਨ 'ਚ ਹੁੰਦਾ ਸੀ ਤੇ ਭਰਜਲ ਪੈ ਜਾਂਦੀ ਸੀ ਕਿ ਇਹਨੂੰ ਲੈ ਕੇ ਦੂਸਰੇ ਮੁਲਕਾਂ 'ਚ ਅਸੀਂ ਚਲੇ ਜਾਂਦੇ ਸਾਂ। ਸਾਡਾ ਵੈਂਚਰ ਹੈ, ਸਾਡੀ ਗੇਮ ਹੈ, ਸਾਡੀ ਖੇਡ ਹੈ, ਸਾਨੂੰ ਇਸਦਾ ਖਿਆਲ ਕਰਨਾ ਚਾਹੀਦਾ। ਔਰ ਜਿਸ ਅੰਦਾਜ਼ ਨਾਲ ਇਹ ਮੌਜੂਦਾ ਮੈਨੇਜਮੈਂਟ ਨੇ ਕੋਸ਼ਿਸ਼ ਕੀਤੀ ਹੈ ਕ੍ਰਿਕਟ ਨੂੰ ਪ੍ਰਮੋਟ ਕਰਨੇ ਨਹੀਂ, PSL ਨੂੰ ਆਰਗੇਨਾਈਜ਼ ਕਰਨੇ ਨਹੀਂ, ਇਹ ਇੱਕ ਰੋਸ਼ਨ ਮਿਸਾਲ ਹੈ ਔਰ ਇਹ ਹਮੇਸ਼ਾ ਕਾਇਮ ਰਹੇਗੀ। ਔਰ ਮੋਹਸਿਨ ਨਕवी ਨੇ ਜਿਹੜੇ ਕੰਮ ਨੇ ਕ੍ਰਿਕਟ ਦੇ ਹਵਾਲੇ ਨਾਲ ਕਾਫੀ ਬਿਹਤਰ ਨੇ। ਉਹ ਇਨਫਰਾਸਟਰਕਚਰ ਹੋਵੇ, ਗਰਾਊਂਡ ਦੀ ਡਿਵੈਲਪਮੈਂਟ ਹੋਵੇ, ਕੋਚਿੰਗ ਸੈਕਟਰ ਹੋਵੇ, ਤੇ ਖੇਡਣਾ ਤਾਂ ਮੁੰਡਿਆਂ ਨੇ ਹੋਣਾ ਹੈ, ਇਹਨਾਂ ਖਿਡਾਰੀਆਂ ਨੇ ਖੇਡਣਾ ਹੋਣਾ ਹੈ। ਇਹ ਅਗਰ ਅੱਛਾ ਪਰਫਾਰਮ ਕਰਨਗੇ ਤਾਂ ਬਿਹਤਰ ਅੰਦਾਜ਼ ਨਾਲ ਚੀਜ਼ਾਂ ਨੂੰ ਚਲਾਇਆ ਜਾ ਸਕੇਗਾ। ਸ਼ੁਕਰੀਆ। ਬਿਲਕੁਲ ਜੀ, ਸਾਡੀ ਵੀ ਇਹ ਰਿਕੁਐਸਟ ਹੈ ਚੇਅਰਮੈਨ PSB ਮੋਹਸਿਨ ਨਕवी ਸਾਹਿਬ ਕੋਲੋਂ। ਬੜੇ ਜ਼ਬਰਦਸਤ ਉਹ ਕੰਮ ਕਰਦੇ ਪਏ ਨੇ, ਲੇਕਿਨ ਉਹ ਇੱਕ ਹੋਰ ਹੈ ਕੰਮ ਕਰ ਦੇਣ ਕਿ ਤਾਂ ਕਿ ਸ਼ਾਹੀਕੀਨ ਆ ਸਕਣ ਤੇ ਆਪਣੇ ਪਸੰਦੀਦਾ ਤਰੀਨ ਜਿਹੜੇ ਖਿਲਾੜੀ ਨੇ ਉਹਨਾਂ ਨੂੰ ਵੀ ਵੇਖ ਸਕਣ। ਬੜੇ ਜ਼ਬਰਦਸਤ ਮੈਚਸ ਜਾਰੀ ਨੇ ਤੇ ਸਾਡੀ ਵੀ ਇਹ ਦੁਆ ਹੈ ਕਿ ਆਖਰੀ ਬਾਲ ਤੱਕ ਹਰ ਕੋਈ ਮੈਚ ਜਾਵੇ। ਵੈਸੇ ਤਾਂ ਅਜੇ 2-3 ਮੈਚ ਇਵੇਂ ਦੇ ਹੋਏ ਨੇ ਜਿਹਨੂੰ ਅਸੀਂ ਕਹਿੰਦੇ ਨੇਲ ਬਾਈਟਿੰਗ, ਬਾਕੀ ਮੈਚਸ ਵਨ ਸਾਈਡਡ ਰਹੇ ਨੇ। ਤੇ ਬਿਲਕੁਲ ਸਹੀ ਕਹਿੰਦੇ ਪਏ ਸਾਡੇ ਗੈਸਟ ਕਿ ਲਾਹੌਰ ਤੇ ਕਰਾਚੀ ਨੂੰ ਪਤਾ ਨਹੀਂ ਕੀ ਹੋਗਾ ਜਦੋਂ ਦੇ ਉਹ ਨੈਸ਼ਨਲ ਸਟੇਡੀਅਮ ਕਰਾਚੀ ਵਿੱਚ ਖੇਡਦੇ ਪਏ ਨੇ ਆ ਕੇ। ਚਲੋ ਕਰਾਚੀ ਦਾ ਇੱਕ ਹੋਮ ਗਰਾਊਂਡ ਹੈ, ਸਮਝ ਵੀ ਆਉਂਦੀ ਹੈ ਕਿ ਉਹਨਾਂ ਦੀ ਪਰਫਾਰਮੈਂਸ ਉੱਥੇ ਤੇ ਬਿਹਤਰੀ ਆਉਣੀ ਚਾਹੀਦੀ ਹੈ, ਲੇਕਿਨ ਬਜਾਏ ਵਧਣ ਦੇ ਉਹ ਹੋਰ ਘਟਦੇ ਪਏ ਨੇ। ਸ਼ਾਇਦ ਡੇਵਿਡ ਵਾਰਨਰ ਦੇ ਨਾ ਖੇਡਣ ਨਾਲ ਵੀ ਉਹਨਾਂ ਨੂੰ ਨੁਕਸਾਨ ਹੋ ਰਿਹਾ ਤੇ ਲਾਹੌਰ ਕਹਿੰਦੇ ਸਮਝ ਤੋਂ ਬਾਹਰ ਹੈ। ਦਿਫਾਈ ਚੈਂਪੀਅਨਸ ਹੈ, ਬਿਲਕੁਲ ਆਊਟ ਆਫ ਦਾ ਕਲਰ ਜਾ ਰਹੀ ਨਾ। ਸ਼ਾਹੀਨ ਕੋਲੋਂ ਬੋਲਿੰਗ ਹੋ ਰਹੀ ਤੇ ਉੱਤੇ ਉਹਨਾਂ ਦੇ ਬੈਟਰ ਵੀ ਉਸ ਤਰ੍ਹਾਂ ਪਰਫਾਰਮ ਨਹੀਂ ਕਰ ਪਾ ਰਹੇ। ਜੈਸੀ ਗੱਲ ਕਰੀ ਇਮੋਨ ਪਰਵੇਜ਼ ਤੋਂ ਬਾਅਦ ਮੁਹੰਮਦ ਨਈਮ ਦਾ ਵੀ ਬੱਲਾ ਉਸ ਤਰ੍ਹਾਂ ਨਹੀਂ ਚੱਲਦਾ ਪਿਆ ਤੇ ਅਬਦੁੱਲਾ ਸ਼ਫੀਕ ਵੀ ਬਿਲਕੁਲ ਡਾਊਨ ਨੇ।